ਸੋ ਜੀ ਆਈ ਥਿੰਕ ਜੇ ਗੱਲ ਆਪਾਂ ਕਰੀਏ ਹੁਣ ਇਸ ਦੀ H1B ਵੀਜ਼ਾ ਫਾਈਲ ਕਦੋਂ ਹੁੰਦਾ ਆ? ਪਹਿਲੀ ਤਾਂ ਗੱਲ ਜਿਹੜੀ ਤੁਸੀਂ ਦੱਸੀ ਸੀ ਵੀ ਇੱਕ US ਇੰਪਲੋਇਰ ਹੀ ਇਹ ਸਿਰਫ H1B ਵੀਜ਼ਾ ਜਿਹੜਾ ਉਹ ਕਿਸੇ ਨੂੰ H1B ਦੇ ਉੱਤੇ ਸੱਦਦਾ। ਕੀ ਕੋਈ ਮਿਨੀਮਮ ਰਿਕੁਆਇਰਮੈਂਟ ਉਸ ਬਿਜ਼ਨਸ ਦੀ ਵੀ ਹੁੰਦੀ ਆ ਵੀ ਇਦਾਂ ਦਾ ਹੀ ਕੋਈ ਜਿਹੜਾ ਖਾਸ ਬਿਜ਼ਨਸ ਆ ਉਹ H1B ਦੇ ਉੱਤੇ ਸੱਦ ਸਕਦਾ ਆ, ਜਾਂ ਕੋਈ ਵੀ ਬਿਜ਼ਨਸ ਜੇ ਉਹਨੂੰ ਲੱਗਦਾ ਤੇ ਉਹ H1B ਦੇ ਉੱਤੇ ਕਿਸੇ ਨੂੰ ਇਦਾਂ ਅਪਲਾਈ ਕਿਸੇ ਦੇ ਲਈ ਕਰ ਸਕਦਾ ਹੈ? ਹਾਂਜੀ ਬਿਲਕੁਲ। ਸੋ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਕਿੱਦਾਂ ਕੌਣ ਐਲੀਜੀਬਲ ਹੋ ਸਕਦਾ। ਸੋ 3 ਵੀਜ਼ਿਆਂ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਪੈਰਲਲ, ਕਿਉਂਕਿ ਇਹ ਤਿੰਨੋਂ ਜਿਹੜੇ ਸੇਮ ਹੀ ਆਉਂਦੇ ਆ। ਇੱਕ ਹੋ ਗਿਆ H1B ਵੀਜ਼ਾ, ਇੱਕ ਹੋ ਗਿਆ TN ਵੀਜ਼ਾ, ਇੱਕ ਹੋ ਗਿਆ E3 ਵੀਜ਼ਾ। ਠੀਕ ਹੈ। E3 ਵੀਜ਼ਾ ਹੈਗਾ ਆਸਟ੍ਰੇਲੀਅਨ ਲਈ, ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈਗਾ। ਇਹ ਆਪਣੇ ਪੰਜਾਬੀਆਂ ਨੂੰ ਬਹੁਤ ਘੱਟ ਪਤਾ, ਉਹਨੂੰ E3 ਵੀਜ਼ਾ ਕਹਿੰਦੇ ਆ। ਠੀਕ ਹੈ। ਉਹ H1B ਵੀਜ਼ੇ ਵਰਗਾ ਹੀ ਹੋਣਾ। ਆਪਾਂ ਹੁਣ H1B ਦੇ ਸਾਰੇ ਰੂਲ ਡਿਸਕਸ ਕਰਨੇ ਆ, ਉਹ H1B ਵੀਜ਼ੇ ਵਰਗਾ ਹੋਣਾ। ਫਰਕ ਸਿਰਫ ਇੰਨਾ ਕਿ ਉਹਨਾਂ ਨੇ ਆਸਟ੍ਰੇਲੀਅਨਸ ਨੂੰ 10,000 ਵੀਜ਼ੇ ਉਹ ਦਿੱਤੇ ਆ ਲੋਟਰੀ ਹਰ ਸਾਲ ਦੀ, ਤੇ ਆਸਟ੍ਰੇਲੀਆ ਦੇ ਇੱਥੇ ਆ ਕੇ ਰਾਜੀ ਨਹੀਂ। ਸੋ ਕਹਿਣ ਦਾ ਮਤਲਬ ਹੈ ਕਿ 10,000 ਵਰਤ ਨਹੀਂ ਹੁੰਦਾ। ਤੇ ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਹੁਣ ਪੰਜਾਬੀ ਫਸਿਆ ਵਾ, ਕੋਈ ਡਿਗਰੀ ਉਹਨੇ ਇੰਜੀਨੀਅਰਿੰਗ ਦੀ ਕੀਤੀ ਆ, IT ਦਾ ਇੱਥੇ ਚੰਗਾ ਸਕੋਪ ਹੈਗਾ। ਹੁਣ ਤਾਂ ਚਲੋ ਟੈਂਪਰੇਰੀਲੀ ਰਿਸੈਸ਼ਨ ਚੱਲਦਾ, ਪਰ ਪੈਸੇ ਵੀ ਵਧੀਆ ਬਣਦੇ ਆ, ਜੌਬਸ ਵੀ ਇੱਥੇ ਬਹੁਤ ਰਹਿੰਦੀਆਂ। ਤੇ ਸਾਡੇ ਨਾਲ ਦੇ ਵੀ ਕਈ ਜਿੱਦਾਂ ਸੀਗੇ, ਆਪਾਂ ਦੇਖਿਆ ਕਿ ਸੇਮ ਸਕੂਲਾਂ 'ਚੋਂ ਪੜ੍ਹ ਕੇ ਇੱਕ ਬੰਦਾ ਅਮਰੀਕਾ ਆ ਗਿਆ, ਉਹਦਾ ਗ੍ਰਾਫ ਕਿਤੇ ਹੋਰ ਪਹੁੰਚ ਗਿਆ। ਇੱਕ ਬੰਦਾ ਆਸਟ੍ਰੇਲੀਆ ਚਲ ਗਿਆ, ਉਹਦਾ ਗ੍ਰਾਫ ਵਿਚਾਰੇ ਦਾ ਕਿਤੇ ਥੱਲੇ ਹੀ ਆ, ਹਨਾ। ਉਹਦਾ ਰੀਜ਼ਨ ਸਿਰਫ ਇਹੀ ਹੈ ਕਿ ਜਿਹੜੀ ਜੌਬਸ ਆ ਮੇਨ US ਤੋਂ ਜਿਹੜੀਆਂ ਟੈਕ ਵਾਲੀਆਂ ਜਿੱਦਾਂ ਫਲੋ ਹੁੰਦੀਆਂ। ਸੋ ਉਹ ਬੰਦਿਆਂ ਨੂੰ ਇਹ ਹੈ ਕਿ ਜਦੋਂ ਤੁਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਬਣ ਜਾਂਦੇ ਆ, ਤੁਹਾਡਾ E3 ਵੀਜ਼ੇ ਦਾ ਰਾਹ ਖੁੱਲ ਜਾਂਦਾ। ਤੇ ਇਹਨੂੰ ਕਦੀ ਵੀ ਤੁਸੀਂ ਆ ਸਕਦੇ ਆ, ਲੋਟਰੀ ਨਹੀਂ ਹੈਗੀ। ਮਤਲਬ ਕਿ ਤੁਹਾਨੂੰ H1B ਵਾਲੇ ਵੀਜ਼ੇ ਤੋਂ ਜ਼ਿਆਦਾ ਐਡਵਾਂਟੇਜ ਆ, ਕਿਉਂਕਿ H1B ਵੀਜ਼ੇ ਵਾਲੇ ਨੂੰ ਵੇਟ ਕਰਨੀ ਪੈਂਦੀ ਆ ਲੋਟਰੀ ਜਦੋਂ ਖੁੱਲਦੀ ਹੈ। ਇਸੇ ਜਿਹੜਾ ਇੱਕ ਵੀਜ਼ਾ ਹੈਗਾ TN ਵੀਜ਼ਾ, ਉਹਦੀ ਵੀ ਡਿਗਰੀ ਬੇਸ ਰਿਕੁਆਇਰਮੈਂਟ ਆ। ਉਹ ਕੈਨੇਡੀਅਨ ਸਿਟੀਜ਼ਨ ਦੀ ਤੇ ਮੈਕਸੀਕਨ ਜਿਹੜੇ ਸਿਟੀਜ਼ਨ ਉਹਨਾਂ ਦੇ ਲਈ TN ਵੀਜ਼ਾ, ਉਹਦੀ ਵੀ ਕੋਈ ਲੋਟਰੀ ਜਾਂ ਨੰਬਰ ਨਹੀਂ ਹੈਗਾ। ਬਸ ਉਹਦਾ ਕੈਚ ਇਹ ਹੈ ਕਿ ਉਹਦੀ ਸ਼ਰਤ ਇਹ ਹੈ ਕਿ ਤੁਸੀਂ ਕੈਨੇਡਾ ਜਾਂ ਮੈਕਸੀਕੋ ਦੇ ਸਿਟੀਜ਼ਨ ਹੋਣੇ ਚਾਹੀਦੇ ਆ। ਤੇ ਦੂਜਾ ਇਹ ਹੈ ਕਿ ਉਹ ਆਪਣੀ ਇੱਕ ਲਿਸਟ ਛਾਪਦੇ ਆ ਅਮਰੀਕਾ ਵਾਲੇ। ਇਹਨਾਂ ਦੇਸ਼ਾਂ ਦੇ ਨਾਲ ਟਰੀਟੀ ਹੁੰਦੀ ਆ, ਨਾਫਟਾ, ਨਾਰਥ ਅਮਰੀਕਨ ਫ੍ਰੀ ਟ੍ਰੇਡ ਅਗਰੀਮੈਂਟ। ਉਹਦੇ ਥੱਲੇ ਟਰੀਟੀ ਦੇ ਵਿੱਚ ਉਹਨਾਂ ਨੇ ਆਕੂਪੇਸ਼ਨਸ ਦਿੱਤੀਆਂ ਹੋਈਆਂ ਕਿ ਇਹ ਲਿਸਟ ਬਣਾਈ ਹੋਈ ਆ ਉਹਨਾਂ ਨੇ ਕਿ ਆਹ ਲਿਸਟ ਵਾਲੀ ਜੇ ਕਿੱਤੇ ਵਾਲੇ ਲੋਕ ਇੱਥੇ ਆਉਣਾ ਚਾਹੁੰਦੇ ਆ ਤੇ ਉਹ TN ਵੀਜ਼ੇ ਥੱਲੇ ਆ ਸਕਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਇਹ ਸਿਰਫ ਇੰਪਲੋਇਰ ਸਪਾਂਸਰ ਕਰ ਸਕਦਾ। ਇਹ ਏਦਾਂ ਨਹੀਂ ਕਿ ਸਾਡੇ ਨਾਲ ਕਈ ਕੰਸਲਟੇਸ਼ਨ ਬਣਾ ਲੈਂਦੇ ਆ ਰੇਡੀਓ ਤੋਂ, ਪਹਿਲਾਂ ਵੀ ਆਪਾਂ ਗੱਲ ਕੀਤੀ ਸੁਣ ਕੇ ਕਿ ਮੈਂ ਤਾਂ TN ਵੀਜ਼ੇ ਲਈ ਐਲੀਜੀਬਲ ਆ। ਤੁਹਾਡੇ ਐਲੀਜੀਬਲ ਹੋਣ ਨਾਲ ਕੁਛ ਨਹੀਂ ਆ, ਤੁਹਾਨੂੰ ਇੰਪਲੋਇਰ ਚਾਹੀਦਾ ਪਹਿਲਾਂ, ਜਿਹੜਾ ਕਿ ਉਸ ਕਿੱਤੇ ਦੇ ਵਿੱਚ ਤੁਹਾਨੂੰ ਜਿਹੜਾ ਸਪਾਂਸਰ ਕਰ ਸਕਦਾ। ਵੱਡੀ ਗੱਲ ਹੈ। ਜਦੋਂ ਤੁਹਾਡੇ ਕੋਲ ਡਿਗਰੀ ਆ ਤੇ ਤੁਹਾਡੇ ਕੋਲ ਇੰਪਲੋਇਰ ਰੈਡੀ ਆ, ਫਿਰ ਤੁਸੀਂ ਜਿਹੜਾ ਕੈਨੇਡਾ ਵਾਲਿਆਂ ਲਈ ਆ ਇਹ, ਫਿਰ ਤੁਸੀਂ ਵਕੀਲ ਨੂੰ ਫੋਨ ਕਰਨਾ ਵਾ। ਤੇ ਕੋਈ ਇਹਦੇ ਵਿੱਚ ਏਦਾਂ ਨਹੀਂ ਕਿ ਕੋਈ ਭਾਜੀ ਸਕੀਮ ਲਾ ਦਿਓ, ਕੋਈ ਇੰਪਲੋਇਰ ਲੱਭ ਦਿਓ, ਏਦਾਂ ਕੁਛ ਨਹੀਂ ਆ। ਉਹ ਗੈਰ ਕਾਨੂੰਨੀ ਕੰਮ ਆ। ਸੋ ਏਦਾਂ ਕਿ ਇਹਦੇ ਵਿੱਚ ਸਕੀਮ ਕੋਈ ਨਹੀਂ ਲੱਗਣੀ, ਕਿਉਂਕਿ ਮੇਨ ਸ਼ਰਤ ਵੀਜ਼ੇ ਦੀ ਇਹ ਹੁੰਦੀ ਹੈ ਕਿ ਤੁਹਾਡਾ ਸਟੇਟਸ ਮੇਨਟੇਨ ਰੱਖਣ ਲਈ ਜਿੰਨੀ ਨਿਰਧਾਰਤ ਸੈਲਰੀ ਜਿਹੜੀ ਹੈਗੀ ਆ, ਉਹ ਕਾਫੀ ਹਜ਼ਾਰਾਂ ਡਾਲਰਾਂ ਦੇ ਵਿੱਚ ਜਾਂਦੀ ਆ ਮੰਥਲੀ ਬੇਸਿਸ ਤੇ। ਜਿਹੜੀ ਇੰਪਲੋਇਰ ਨੇ ਤੁਹਾਨੂੰ ਦੇਣੀ ਆ, ਉਹਨੇ ਆਪਣੇ ਪੇਰੋਲ ਟੈਕਸਿਸ ਦੇਣਾ, ਉਹਨੇ ਟੈਕਸ ਦੇਣੇ ਆ, ਹਨਾ। 30-40% ਦੀ ਤਾਂ ਟੈਕਸੀਬਿਲਿਟੀ ਬਣ ਜਾਂਦੀ ਹੈ ਇਹਦੇ ਹਿਸਾਬ ਨਾਲ। ਸੋ ਕੋਈ ਤੁਹਾਨੂੰ ਜੇ $60 ਦੇ ਰਿਹਾ ਤਾਂ ਉਹਦੀ ਜੇਬ ਚੋਂ ਖਰਚਾ $100 ਆ ਰਿਹਾ, ਕਿਉਂਕਿ ਟੈਕਸ ਟੂਕਸ ਸਾਰੇ ਕੱਟ ਕੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਵੀਜ਼ੇ ਆਰਗੈਨਿਕਲੀ ਉਦੋਂ ਹੀ ਚੱਲਣੇ ਆ ਜਦੋਂ ਤੁਹਾਡੀ ਵਾਕਈ ਦੇ ਵਿੱਚ ਇੱਕ ਜੈਨੂਇਨ ਜੌਬ ਆ। ਸੋ ਉੱਥੇ ਉਹ ਜਿਹੜਾ ਕੈਨੇਡਾ ਦੇ ਵਿੱਚ ਜਿੱਦਾਂ ਕਹ ਲਓ ਸਕੀਮ ਲੱਗ ਜਾਂਦੀ, ਇੱਥੇ ਸਕੀਮ ਨਹੀਂ ਲੱਗਦੀ, ਕਿਉਂਕਿ ਪੇਰੋਲ ਕੌਣ ਦਊਗਾ ਤੇ ਇਨਵੈਸਟੀਗੇਸ਼ਨ ਜ਼ਿਆਦਾ ਹੈ। ਤੇ ਗੱਲ ਹੁਣ ਕਰੀਏ ਕਿ ਕੌਣ ਕਰ ਸਕਦਾ। ਸੋ ਤਾਂ ਕਰਕੇ ਹੈ ਕਿ 2 ਵੀਜ਼ਿਆਂ ਬਾਰੇ ਪਹਿਲਾਂ ਤਾਂ ਦੱਸਣਾ ਸੀਗਾ ਕਿ ਇਹਦੇ ਰੂਲ ਜਿਹੜੇ ਆ ਸਿਮਿਲਰ H1B ਵਾਲੇ ਆ, ਰਿਕੁਆਇਰਮੈਂਟ ਬਿਜ਼ਨਸ ਦੀ, ਜੌਬ ਦੀ। ਬਸ ਇਹੀ ਆ ਗਿਆ ਕਿ E3 ਆਸਟ੍ਰੇਲੀਅਨਸ ਲਈ ਤੇ TN ਕੈਨੇਡੀਅਨ ਤੇ ਮੈਕਸੀਕਨ ਦੇ ਲਈ। ਤੇ TN ਦੇ ਵਿੱਚ ਇੱਕ ਸ਼ਰਤ ਹੋਰ ਹੈ ਕਿ ਲਿਸਟ ਦੇ ਵਿੱਚ ਜਿਹੜੀ ਤੁਹਾਡਾ ਕਾਰੋਬਾਰ ਆ, ਉਹਦਾ ਆਕੂਪੇਸ਼ਨ ਉੱਚ ਲਿਸਟਡ ਹੋਣੀ ਚਾਹੀਦੀ ਹੈ। ਸੋ ਲਿਮਿਟਿਡ ਕਿੱਤਿਆਂ ਦੇ ਲਈ ਹੈ। ਹੁਣ ਭਾਜੀ ਉਹਨਾਂ ਨੇ ਪੁੱਛਿਆ ਸੀਗਾ ਕਿ ਇੰਪਲੋਇਰ ਕਿਦਾਂ ਦਾ ਚਾਹੀਦਾ। ਬਿਲਕੁਲ। ਸੋ ਇੰਪਲੋਇਰ ਕੋਈ ਵੀ ਹੋ ਸਕਦਾ, ਉਹ ਤੁਹਾਡਾ ਸੱਜਣ ਮਿੱਤਰ ਨਹੀਂ ਹੋ ਸਕਦਾ, ਬਸ ਰਿਸ਼ਤੇਦਾਰ ਨਹੀਂ ਹੋ ਸਕਦਾ। ਠੀਕ ਹੈ। ਉਹ ਤੁਹਾਡੀ ਜੈਨੂਇਨ ਇੱਕ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ, ਮਤਲਬ ਕਿ ਮਾਲਕ ਦਾ ਤੇ ਇੰਪਲੋਈ ਦਾ, ਮੁਲਾਜ਼ਮ ਦਾ ਜਿਹੜਾ ਰਿਲੇਸ਼ਨ ਹੋਣਾ ਚਾਹੀਦਾ। ਬਾਰਗੇਨ ਫॉर ਐਕਸਚੇਂਜ ਹੋਣਾ ਚਾਹੀਦਾ ਤੇ ਉਹ ਕੰਮ ਐਕਚੁਅਲ ਦੇ ਵਿੱਚ ਅਵੇਲੇਬਲ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਜੇ ਮੰਨ ਲਓ ਮੇਰੀ ਲਾਅ ਫਰਮ ਆ, ਮੈਂ ਕਹੂੰਗਾ ਮੈਂ ਇੱਕ ਲਾਅ ਕਲਰਕ ਰੱਖਣਾ ਜਾਂ ਲਾਇਰ ਰੱਖਣਾ, ਉਹ ਗੱਲ ਬਣਦੀ ਆ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਇੱਕ ਡਾਕਟਰ ਰੱਖਣਾ, ਕਿਉਂਕਿ ਮੇਰੇ ਕਿਸੇ ਇੰਪਲੋਈ ਨੂੰ ਸੱਟ ਲੱਗ ਸਕਦੀ ਸੀ, ਇਹਨੇ ਫਸਟ ਏਡ ਕਿੱਟ ਲਾਣੀ ਹੈ। ਉਹਨੇ ਕੀ ਕਹਿਣਾ ਕਿ ਇਹ ਜਿਹੜੀ ਤੂੰ ਪੋਜੀਸ਼ਨ ਦਿੱਤੀ ਆ ਕਿ ਇਹ ਬੰਦਾ ਆ ਕੇ ਤੇਰੀ ਲਾਅ ਫਰਮ ਦੇ ਵਿੱਚ ਡਾਕਟਰ ਦਾ ਕੰਮ ਕਰੂਗਾ,
ਇਹ H1B ਲੈਵਲ ਪੋਜੀਸ਼ਨ ਨਹੀਂ ਹੈਗੀ। ਭਾਵੇਂ ਉਹ ਲਾ ਫਸਟ ਏਡ ਕਿਟ ਰਿਹਾ, ਪਰ ਜਿਹੜੀ ਉਹ ਜੌਬ ਡਿਊਟੀ ਕਰ ਰਿਹਾ ਉਹਦੇ ਵਾਸਤੇ ਡਿਗਰੀ ਦੀ ਲੋੜ ਨਹੀਂ ਹੈਗੀ, ਉਹ ਕੋਈ ਵੀ ਬੰਦਾ ਜਿਹੜਾ ਲਾ ਸਕਦਾ। ਹੁਣ ਇੱਥੋਂ ਜੇ ਆਪਾਂ ਅੱਗੇ ਜਾਈਏ, ਸੌਖੇ ਸ਼ਬਦਾਂ ਦੇ ਵਿੱਚ ਕੀ ਹੈ ਕਿ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ, ਬਿਜ਼ਨਸ ਦੇ ਵਿੱਚ ਉਹ ਜੌਬ ਰੀਅਲ ਸੈਂਸ ਦੇ ਵਿੱਚ, ਕਮਰਸ਼ੀਅਲ ਸੈਂਸ ਦੇ ਵਿੱਚ ਐਗਜ਼ਿਸਟ ਕਰਨੀ ਚਾਹੀਦੀ ਹੈ। ਠੀਕ ਆ। ਲਾਅ ਫਰਮ ਦੇ ਵਿੱਚ ਡਾਕਟਰ ਦੀ ਜੌਬ ਨਹੀਂ ਐਗਜ਼ਿਸਟ ਕਰਨੀ, ਭਾਵੇਂ ਤੁਸੀਂ ਡਿਊਟੀਆਂ ਜਿੰਨੀਆਂ ਮਰਜ਼ੀ ਪਾ ਲਓ। 7-11 ਦੇ ਵਿੱਚ ਇੰਜੀਨੀਅਰ ਦੀ ਜੌਬ ਨਹੀਂ ਐਗਜ਼ਿਸਟ ਕਰਨੀ, ਭਾਵੇਂ ਤੁਸੀਂ ਜਿੰਨੇ ਮਰਜ਼ੀ ਕੰਪਿਊਟਰ ਸਿਸਟਮ ਪਾ ਲਓ। ਕਿਉਂ? ਕਿਉਂਕਿ ਉਹਨੇ ਕਹਿਣਾ ਇਹ ਕੰਮ ਤਾਂ ਭਾਵੇਂ ਕੰਪਿਊਟਰ ਤੇ ਕਰਦਾ, ਜਾਂ ਇਹ ਕੰਮ ਤਾਂ ਫਸਟ ਏਡ ਦਾ ਕਰ ਰਿਹਾ, ਪਰ ਇਹ ਜਿਹੜੇ ਕੰਮ ਆ ਇਹ ਉਸ ਲੈਵਲ ਦੇ ਨਹੀਂ ਹੈਗੇ ਜਿਹਨੂੰ ਕਿ 4 ਸਾਲ ਦੀ ਡਿਗਰੀ ਦੀ ਰਿਕੁਆਇਰਮੈਂਟ ਆ। ਇਕੁਇਵਲੈਂਟ ਨਹੀਂ, ਉਹਦੇ ਬਰਾਬਰ ਨਹੀਂ। ਬਰਾਬਰ ਨਹੀਂ, ਮਤਲਬ ਕਿ ਇਹ ਜੌਬ ਜਿਹੜੀ, ਹੁਣ ਤੁਸੀਂ ਕਹੋ ਕਿ ਆਫਿਸ 'ਚ ਮੈਂ ਕਹਾਂ ਮੈਂ ਡਾਕਟਰ ਰੱਖਣਾ, ਉਹਨੇ ਜੇ ਲੋਕਾਂ ਨੂੰ ਸੱਟ ਲੱਗੀ ਉਹਨੇ ਮਰਮ ਪੱਟੀ ਕਰਨੀ, ਉਹਨੇ ਕਹਿਣਾ ਕੋਈ ਵੀ ਕਰ ਸਕਦਾ, ਇਹਨੂੰ ਨਰਸ ਵੀ ਕਰ ਸਕਦੀ ਹੈ, ਇਹਨੂੰ ਕੋਈ ਵੀ ਬੰਦਾ ਕਰ ਸਕਦਾ। ਇਹਦੇ ਵਾਸਤੇ ਇਹ ਐਡੀ ਟੈਕਨੀਕਲ ਡਿਊਟੀ ਨਹੀਂ ਹੈਗੀ ਕਿ ਤੁਹਾਨੂੰ ਇੱਕ ਡਾਕਟਰੀ ਦੀ ਡਿਗਰੀ ਦੀ ਲੋੜ ਆ। ਹਾਂ, ਠੀਕ ਹੈ। ਕਹਿਣ ਦਾ ਮਤਲਬ ਕਿ ਪੋਜੀਸ਼ਨ ਜਿਹੜੀ ਤੁਹਾਡੀ ਆ ਉਹ ਇੰਨੀ ਕੰਪਲੈਕਸ ਤੇ ਕੰਪਲਿਕੇਟਡ ਹੋਣੀ ਚਾਹੀਦੀ ਆ, ਜਿਹੜੀ ਸਿਰਫ ਤੇ ਸਿਰਫ ਬੰਦਾ ਡਿਗਰੀ ਕਰਕੇ ਹੀ ਕਰ ਸਕਦਾ। ਸੋ ਉਹ ਵਾਲੀਆਂ, ਸੋ ਬਿਜ਼ਨਸ ਜਿਹੜਾ ਮਰਜ਼ੀ ਹੋਵੇ, ਪਰ ਪੋਜੀਸ਼ਨ ਕੰਪਲੈਕਸ ਹੋਣੀ ਚਾਹੀਦੀ ਹੈ। ਠੀਕ ਜੇ ਹੈ। ਬੰਦਾ ਕਵੇ ਮੈਂ ਰੈਸਟੋਰੈਂਟ ਦੇ ਵਿੱਚ ਵੇਟਰ ਰੱਖਣਾ H1B ਤੇ, ਉਹ ਪੋਜੀਸ਼ਨ ਲਈ ਡਿਗਰੀ ਨਹੀਂ ਚਾਹੀਦੀ। ਜੇ ਉਹ ਕਵੇ ਮੈਂ ਮੈਨੇਜਰ ਰੱਖਣਾ, ਤੇ ਉਹਨਾਂ ਨੇ ਕਹਿਣਾ ਇਹਦੇ ਲਈ ਵੀ ਡਿਗਰੀ ਨਹੀਂ ਚਾਹੀਦੀ, ਕਿਉਂਕਿ ਤੁਸੀਂ ਫਸਟ ਲਾਈਨ ਸੁਪਰਵਾਈਜ਼ਰ ਆ, ਡਿਗਰੀ ਕਿਉਂ ਚਾਹੀਦੀ ਹੈ। ਹੁਣ ਜੇ ਬੰਦਾ ਕਵੇ ਕਿ ਨਹੀਂ ਮੇਰਾ ਰੈਸਟੋਰੈਂਟ ਵੱਡਾ ਵਾ ਜਾਂ ਇੱਕ ਤੋਂ ਵੱਧ ਆ, ਮੈਨੂੰ ਰੈਸਟੋਰੈਂਟ ਮੈਨੇਜਰ ਚਾਹੀਦਾ, ਤੇ ਇਹਨੂੰ ਇਹਦੇ ਵਿੱਚ ਅਕਾਊਂਟਿੰਗ ਵੀ, ਇਨਵੋਇਸਿਸ ਵੀ, ਮੈਨੂੰ ਹੋਟਲ ਮੈਨੇਜਮੈਂਟ ਜਾਂ ਇਕੁਇਵਲੈਂਟ ਐਕਸਪੀਰੀਅੰਸ ਚਾਹੀਦਾ, ਤੇ ਉਸ ਚੀਜ਼ ਦਾ ਕੇਸ ਮੇ ਵੀ ਬਣ ਸਕਦਾ ਵਾ। ਸੇਮ ਵੇ ਨਾਲ ਜੇ ਬੰਦਾ ਕਵੇ ਮੇਰੇ ਕੋਲ ਇੱਕ ਗਰੋਸਰੀ ਸਟੋਰ ਆ, ਮੈਨੂੰ ਮੈਨੇਜਰ ਚਾਹੀਦਾ MBA ਦਾ, ਉਹਨੇ ਕਹਿਣਾ ਨਹੀਂ ਇਹ ਨਹੀਂ ਬਣਨਾ। ਹੁਣ ਜੇ ਕੋਈ ਕਹੇ ਕਿ ਮੇਰਾ ਬਹੁਤ ਵੱਡਾ ਆ, ਮੇਰੇ $5 ਮਿਲੀਅਨ ਦੇ ਆਪਰੇਸ਼ਨਸ ਆ, ਮੈਨੂੰ ਇੱਕ ਆਪਰੇਸ਼ਨਸ ਮੈਨੇਜਰ ਚਾਹੀਦਾ, ਇਨਵੋਇਸਿੰਗ ਕਿੱਥੋਂ ਕਰਨੀ ਹੈ, ਇਨਵੈਂਟਰੀ ਕਿੱਥੋਂ ਕਰਨੀ ਆ, ਕਿੱਥੋਂ ਆਪਾਂ ਵਾਈਨ ਲੈ ਕੇ ਆਉਂਦੇ ਹਾਂ, ਕਿੱਥੋਂ ਆਪਾਂ ਸਮਾਨ ਲੈ ਕੇ ਆਉਂਦੇ ਹਾਂ, ਇਹ ਸਾਰੇ ਨੂੰ ਕੋਆਰਡੀਨੇਟ ਕਰਨ ਲਈ ਇੱਕ ਡਿਗਰੀ ਵਾਲਾ ਬੰਦਾ ਚਾਹੀਦਾ, ਤੇ ਉਹਦਾ ਕੇਸ ਜਿਹੜਾ ਉਹ ਬਣ ਸਕਦਾ ਹੈ ਨਾ। ਤੇ ਸੇਮ ਚੀਜ਼ ਕਿ ਪੰਜਾਬੀ ਰੇਡੀਓ 'ਚ ਜੇ ਜਰਨਲਿਸਟ ਚਾਹੀਦਾ, ਉਹਦਾ ਕੇਸ ਬਣ ਸਕਦਾ। ਏਰੀਆਨਾ ਇਮੀਗ੍ਰੇਸ਼ਨ ਲਾਅ ਫਰਮ ਦੇ ਵਿੱਚ ਜੇ ਅਟਰਨੀ ਚਾਹੀਦਾ, ਉਹਦਾ H1B ਦਾ ਕੇਸ ਜਿਹੜਾ ਬਣ ਸਕਦਾ ਹੈ ਨਾ। ਸੋ ਕਹਿਣ ਦਾ ਮਤਲਬ ਆ ਕਿ ਇੱਕ ਇੰਪਲੋਇਰ ਚਾਹੀਦਾ, ਬਿਜ਼ਨਸ ਚੱਲਦਾ ਹੋਣਾ ਚਾਹੀਦਾ, ਬਿਜ਼ਨਸ ਦੀ ਐਬਿਲਿਟੀ ਹੋਣੀ ਚਾਹੀਦੀ ਪੈਸੇ ਦੇਣ ਦੀ, ਤੇ ਉਹਦੇ ਵਿੱਚ ਜਿਹੜੀ ਪੋਜੀਸ਼ਨ ਆ ਉਹ ਟੈਕਨੀਕਲ ਪੋਜੀਸ਼ਨ ਜਿਹੜੀ ਚਾਹੀਦੀ ਆ। ਸੋ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਸੀਗਾ ਕਿ ਕਈ ਸਾਰੇ ਪੰਜਾਬੀਆਂ ਨੂੰ ਇਸ ਵੀਜ਼ੇ ਬਾਰੇ ਪਤਾ ਨਹੀਂ ਹੈ। ਤੇ ਈਵਨ ਜਦੋਂ ਪੰਜਾਬੀ ਰੇਡੀਓ ਨਾਲ ਸ਼ੁਰੂਆਤ ਕੀਤੀ ਸੀਗੀ, ਨਹੀਂ ਪਤਾ ਸੀਗਾ ਹਨਾ, ਤੇ ਪੰਜਾਬੀ ਰੇਡੀਓ ਦੇ ਵੀ ਆਪਣੇ ਜਿਹੜੇ ਸੀਗੇ H1B ਤੇ EMPLOYE ਜਿਹੜੇ ਸੱਦੇ ਸੀਗੇ, ਤੇ ਕਈ ਸਾਰੇ ਆਪਣੇ ਬਿਜ਼ਨਸ ਆ ਪੰਜਾਬੀਆਂ ਦੇ ਜਿਹੜੇ ਥੋੜੇ ਜਿਹੇ ਸੋਫਿਸਟੀਕੇਟਡ ਹੈਗੇ ਆ ਬ੍ਰਿਕ ਮੋਟਰ ਨਾਲੋਂ ਜ਼ਿਆਦਾ, ਜਾਂ ਉਹਨਾਂ ਮੋਟਰ ਟਾਈਪ ਹੀ ਬਿਜ਼ਨਸ ਆ, ਪਰ ਉਹਨਾਂ ਦੇ ਜਿਹੜੇ ਆਪਰੇਸ਼ਨਸ ਆ ਵੱਡੇ ਆ, ਜਾਂ ਇੱਕ ਤੋਂ ਵੱਧ ਉਹਨਾਂ ਨੇ ਕਾਰੋਬਾਰ 'ਚ ਹੱਥ ਫਸਾਏ ਆ। ਉਹਨਾਂ ਨੇ ਕੋਈ ਜੇ ਆਪਣਾ ਇੰਡੀਆ 'ਚੋਂ ਬੰਦਾ ਸੱਦਣਾ ਜਿਹੜਾ ਉਹਨਾਂ ਨੂੰ ਫਾਇਦੇਮੰਦ ਹੋ ਸਕਦਾ, ਜੇ ਉਹ ਬੰਦੇ ਕੋਲ ਡਿਗਰੀ ਦੀ ਰਿਕੁਆਇਰਮੈਂਟ, ਡਿਗਰੀ ਹੈਗੀ ਆ, ਤੇ ਤੁਹਾਡੇ ਕੋਲ ਏਦਾਂ ਦੀ ਬਿਜ਼ਨਸ ਸੈਂਸ ਦੇ ਵਿੱਚ ਜੌਬ ਜੇ ਐਗਜ਼ਿਸਟ ਕਰਦੀ ਆ MBA ਦੇ ਰਿਲੇਟਡ, ਬਿਜ਼ਨਸ ਮੈਨੇਜਮੈਂਟ ਦੇ ਰਿਲੇਟਡ, ਤੇ ਉਹ ਦੇ ਰਾਹੀਂ ਤੁਸੀਂ ਜਿਹੜਾ H1B ਵੀਜ਼ਾ ਫਾਈਲ ਕਰਕੇ ਉਹ ਬੰਦੇ ਨੂੰ ਸੱਦ ਸਕਦੇ ਆ। ਠੀਕ ਹੈ, ਠੀਕ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ, ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਆ, ਜਿਹੜਾ ਇੰਪਲੋਇਰ ਆ ਉਹਦਾ ਕੰਮ ਇੰਨਾ ਸੋਫਿਸਟੀਕੇਟਡ ਹੋਣਾ ਚਾਹੀਦਾ ਆ ਵੀ ਉਹਦੀ ਡਿਗਰੀ ਦੇ ਬਰਾਬਰ ਦਾ ਜਿਹੜਾ ਉਹ ਕੰਮ ਹੋਵੇ, ਉਹ ਲੱਗੇ ਵੀ ਹਾਂ ਭਾਈ ਇੰਜੀਨੀਅਰ ਕਰਕੇ ਹਾਇਰ, ਤੇ ਕੰਮ ਜਿਹੜਾ ਆ ਉਹ ਸਟੋਰ ਕਲਰਕ ਦਾ ਨਹੀਂ ਇੱਦਾਂ ਜਿਹੜਾ ਉਹ ਕਰਾ ਸਕਦੇ।